हाँ जी डॉक्टर साहब आ जाओ तो बड़ा वधिया जी नहर दे कंढे ढाबा बनया। डॉक्टर साहब कहते जी मैं ढाबे तू चाह पीनी है, कहते मेरी बड़ी ख्वाहिश है ते ढाबा सन लभ रहा है ते ढाबा बड़ा मशहूर है जौड़ियां पुल वाला जी। इत्थे नाश्ता नुश्ता जदों मैं ते बाबल नगरों मिल्सराबादों लाहौर जाना ते तू कई बारी नाश्ता कीता ते जरा बहुत ही देसी माहौल दा और बहुत साफ सुथरा हिसाब इत्थे हुंदा है। तुहानूं लोगां दे इत्थों बैठण तो पता लग रही है हुण। वाह जी वाह मशहूर किते परौंठे मशहूर लगदे। ये लोकेशन बड़ी फैज़ल दा दिखाओ जिहड़ा पानी वग रहा ते रस्ते च अपने चाल ही रुके हैं ते माहौल तो अपना ही इदां लगदा जिद्दां दिल्ली नूं जांदे रस्ते ਜਿਹੜੇ ਢਾਬੇ ਆਉਂਦੇ ਨੇ ਉਹ ਜਿਹੇ ਨੇ। परौंठियां का साइज थोड़ा जिहा वड्डा आ देखो परौंठे का साइज आ जाओ सर। हाँ जी आ जाओ उधर बैठ। डॉक्टर साहब आ जाओ पीछे है था आओ जी। हाँ जी हाँ जी आ जाओ। आ पाकिस्तानी ट्रक दी ना जेड़ा शान शौकत दिखाओ सजाउंदे बड़े ने ट्रक हैं। हाँ 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 अजे आ जाए था ना। अच्छा जौड़ियां दा पुल रहा साहब तां कहंदे ने कि दोने पासे दोनों नहरां जौड़ियां दोनों नहरां जौड़ियां ने। किधर नु जा रही हैं ये नहरां ये जा रही है ईस्ट नॉर्थ टू साउथ वाल। ये पानी आ कित्थों रहा ते जा किधर है? ये पानी छोटे छोटे नहरां जिस तरह के मेन नहर है ना ये मतलब अपने खेती ਲਈ ਕੰਮ ਆਉਂਦੀਆਂ ਨੇ ਫਸਲ ਬੜੀ। ਇਹ ਸਿਰਫ ਐਗਰੀਕਲਚਰ ਲੈਂਡ ਵਾਸਤੇ ਉਹਦੇ ਵਾਸਤੇ ਨਹੀਂ। ਠੀਕ ਹੈ ਠੀਕ। ਪਾਣੀ ਜਿਹੜਾ ਨਹਿਰੀ ਪਾਣੀ ਨਾਲ ਖੇਤੀ ਜਿਹੜੀ ਆ ਇਹ ਨਹਿਰੀ ਪਾਣੀ ਇਹ ਨਹਿਰੀ ਪਾਣੀ ਔਰ ਇੱਥੇ ਪਾਣੀ ਜਿਹੜਾ ਸਾਡੇ ਕੋਲ ਆ ਰਿਹਾ ਹੈ ਠੀਕ ਹੈ ਉਹ ਹੈਡ ਬੱਲੋਕੀ ਤੋਂ ਜਿਹੜੀਆਂ ਨਹਿਰਾਂ ਅੱਗੇ ਦਿਖਦੀਆਂ ਨੇ ਕਨੈਕਟਿੰਗ ਨਹਿਰਾਂ ਇਹਨਾਂ ਨੇ ਬਣਾਈਆਂ ਨੇ ਉੱਥੋਂ ਹੀ ਅੱਗੇ ਆ ਰਹੀ। ਇਹ ਤਾਂ ਅੰਬ ਦਾ ਦਰਖਤ ਲੱਗ ਰਿਹਾ ਜੀ। ਹਾਂਜੀ ਅੰਬ ਦਾ ਦਰਖਤ। ਤੁਸੀਂ ਇੱਥੋਂ ਦਾ ਨਾ ਸਿਰਫ ਇੱਕ ਥੋੜਾ ਜਿਹਾ ਇੰਜੋਏ ਕਰੋ ਕਿ ਪੂਰਾ ਸਾਨੂੰ ਲੱਗਦਾ ਹੈ ਕਿ ਜਿਵੇਂ ਕਿਸੇ ਵੀ ਚੀਜ਼ ਦਾ ਨਾ ਖਾਣ ਪੀਣ ਦੇ ਨਾਲ ਨਾਲ ਨਹਿਰਾਂ ਵੀ ਹਨ ਰੇਲ ਗੱਡੀ ਵੀ ਹੈ। ਹਾਂਜੀ ਰੇਲ ਗੱਡੀ ਆ ਜਾਂਦੀ ਯਾਰ ਕਿੰਨੇ ਕੁ ਵਜੇ ਆਉਣੀ? 4 ਲੈ ਯਾਰ ਬੰਦ ਹੋ ਗਿਆ ਆ ਜਾ ਨਿਕਲਣਾ ਦੱਸ। ਠੀਕ ਹੈ ਆ ਜਾ ਬੈਠੋ मैं फेरी कर रहा हूं मेरी मोटरसाइकिल अच्छा नाल लगी तो चाह पी के तुरीदा वा। अच्छा अच्छा ते उत्थे भी मेरी भैन चाची दा मुस्लिम मैं खुद बाहर रह के आया 2 साल। ਇਹ ਇੱਥੇ ਪੰਜਾਬ ਦੇ ਕਿੱਥੋਂ ਆ ਤੁਸੀਂ? अड्डे कैंपर तो ਅਡੇ ਕੈਂਬਰ। ਉਕਾੜਾ ਤੁਹਾਡੇ ਪੁਰਾਣੇ ਬਜ਼ੁਰਗ ਜਿਹੜੇ ਇੱਥੋਂ ਹੀ ਆ ਕਿ ਜਾਂ ਉਧਰ ਪੰਜਾਬ ਤੋਂ ਪਿੱਛੋਂ ਆ? लुधियाने दे ਲੁਧਿਆਣਾ लुधियाना पिंड तप्पड़ ਪਿੰਡ ਤੱਪੜ ਤੋਂ। तप्पड़ ਤੋਂ ਹਾਂ 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 ਠੀਕ ਆ। ਉੱਥੋਂ ਬਜ਼ੁਰਗ ਆਏ ਨੇ ਇੱਥੇ ਰਾਏ इधर आए। ਹਾਂ ਅਜੇ ਹੈਗੇ ਨੇ ਬਜ਼ੁਰਗ ਜਾਂ? बुजुर्ग कुछ तुर गए ने कुछ हैगे ने। ਅੱਛਾ ਉਹਨਾਂ ਨੂੰ ਯਾਦ ਹੈ ਤੱਪੜ ਦਾ? याद है कि मेरा मामू आ ਹਾਂ ਹਾਂ ਜਿਹੜਾ ਉਹਨੂੰ ਹੋਸ਼ ਸੀ ਜਦੋਂ ਉਜਾੜਾ ਪਿਆ ਨਾ ਅੱਛਾ ਜੀ ਉਹ ਸੀਗਾ ਆਪਣੇ ਆ ਬੱਚੇ ਹਾਂਜੀ ਤੇ ਉਹ ਹੈਗਾ ਅੱਛਾ ਜੀ ਉਹ ਹੈ ਕੋਈ ਗੱਲਬਾਤ ਸੁਣਾਉਂਦੇ ਉੱਥੇ ਦੀ? ਸਾਰਾ ਕੁਝ ਕਹਿੰਦੇ ਉੱਥੇ ਮੌਜਾਂ ਸੀ। ਆਏ ਹਾਏ ਹਾਂ ਉੱਥੇ ਮੌਜਾਂ ਯਾਦ ਕਰਦੇ ਨੇ ਪੁਰਾਣੇ ਯਾਰ ਦੋਸਤਾਂ ਨੂੰ? ਪੁਰਾਣੇ ਯਾਰ ਦੋਸਤਾਂ ਨੂੰ ਯਾਦ ਵੀ ਕਰਦੇ ਨੇ ਉੱਥੇ ਕਹਿੰਦੇ ਮੌਜਾਂ ਸੀ। ਵਾਹ ਜੀ ਵਾਹ ਮਜ਼ੇ ਸੀ। ਹਾਂ ਭਾਈਚਾਰਾ ਬੜਾ ਸੀ ਪਿਆਰ ਬੜਾ ਬਹੁਤ ਪਿਆਰ ਸੀ ਜਿਸ ਗੱਲ ਨੂੰ ਨਾ ਮਤਲਬ ਲੋਕ ਮਿਸ ਕਰਦੇ ਆ। ਤੇ ਹੁਣ ਤੁਸੀਂ ਆਪਣੀ ਮੋਟਰ ਮਤਲਬ ਟਰੱਕ ਨੂੰ ਤੁਸੀਂ ਕਹਿ ਰਹੇ ਹੋ ਟਰੱਕਿੰਗ ਦਾ ਕਰਦੇ ਹੋ ਕੰਮ? नहीं नहीं मेरे को मोटरसाइकिल आवाज थी। ਮੋਟਰਸਾਈਕਲ ਸਕੂਟਰ ਅੱਛਾ ਤੇ ਇਧਰ ਇਧਰ ਹੈ ਤੇ ਇਹ ਫੇਰੀ ਦਾ ਕੰਮ ਕਰਦੇ ਫੇਰੀ ਦਾ ਕੰਮ ਕਰਦੇ ਇਹ ਤੁਹਾਨੂੰ ਦੇਖ ਕੇ ਤੇ ਆਏ ਨੇ ਕਿ ਪੁੱਛਿਆ ਹੈ ਕਿ ਇਹ ਪੰਜਾਬੀ ਹਨ। ਮੈਂ ਕਿਹਾ ਹਾਂ ਪੰਜਾਬੀ ਹਨ ਤੇ ਕਹਿ ਰਿਹਾ ਕਿ ਮੈਂ ਵੀ ਪੰਜਾਬੀ ਹਾਂ ਉਕਾੜੇ ਤੋਂ। ਇਹ ਆਪਣੇ ਪੰਜਾਬੀ ਹੋਣ ਦਾ ਨਾਤੇ ਜੀ ਤੁਹਾਡੇ ਕੋਲ ਆ ਕੇ ਕੀ ਬਾਤ ਹੈ ਜੀ ਕੀ ਬਾਤ ਹੈ। ਤੁਸੀਂ ਇੱਥੋਂ ਰੋਜ਼ ਲੰਘਦੇ ਹੋ ਇੱਥੇ ਚਾਹ ਪੀਂਦੇ ਹੋ? ਚਾਹ ਪੀ ਕੇ ਜਾਈ। ਹਾਂ ਇਹ ਜੌੜੀਆਂ ਦੇ ਪੁਲ ਦਾ ਢਾਬਾ ਜਿਹੜਾ ਹੈ ਮਸ਼ਹੂਰ ਹੈ। ਹਾਂਜੀ ਹਾਂ ਠੀਕ ਹੈ ਤੁਹਾਨੂੰ ਮੈਨੂੰ ਵੀ ਬਹੁਤ ਖੁਸ਼ੀ ਹੈ। ਤੁਸੀਂ ਨਾਂ ਦੱਸਿਓ? ਸ਼ੁਭ ਮੁਹੰਮਦ ਰਮਜ਼ਾਨ। ਮੁਹੰਮਦ ਰਮਜ਼ਾਨ ਤੱਪੜ ਲੁਧਿਆਣੇ ਤੋਂ ਪਿੱਛੇ। ਤੇ ਜਿਹੜੇ ਤੁਹਾਡੇ ਬਜ਼ੁਰਗ ਉਧਰੋਂ ਆਏ ਨੇ ਅਜੇ ਹੈਗੇ ਨੇ ਮੈਨੂੰ ਮੇਰੇ ਵੱਲੋਂ ਉਹਨਾਂ ਨੂੰ ਸਲਾਮ ਸਤਿ ਸ੍ਰੀ ਅਕਾਲ ਜ਼ਰੂਰ ਕਹਿਓ। ਤੇ ਬੜੀ ਖੁਸ਼ੀ ਹੋਈ ਤੁਹਾਡੇ ਨਾਲ ਗੱਲਬਾਤ ਕਰਕੇ। ਅਮਰੀਕਾ ਤੋਂ ਰਹਿੰਦੇ ਹੋ? ਹਾਂਜੀ ਹੁਣ ਮੈਂ ਅਮਰੀਕਾ ਰਹਿੰਦਾ। ਵੈਸੇ ਇਹਨਾਂ ਦਾ ਪਿੰਡ ਪਿੱਛੇ ਜਲੰਧਰ ਦੇ ਨਾਲ ਹੈ। ਜਲੰਧਰ ਦੇ ਨਾਲ ਹਾਂ ਬੜੀ ਖੁਸ਼ੀ ਹੋਈ ਤੁਹਾਨੂੰ ਵੇਖ ਕੇ। ਮੈਂ ਉੱਥੋਂ ਵੇਖ ਰਿਹਾ ਸੀ। ਅੱਛਾ ਠੀਕ ਹੈ ਜੀ। ਮੈਂ ਖੁਦ ਰਹਿ ਕੇ ਆਇਆ ਜੀ 2 ਕਨਾਲਾ ਪੈਰੀ ਸੀ ਉਹ ਵੇਚੀ ਸੀਗੀ। ਅੱਛਾ ਜੀ ਹਾਂ ਇੱਥੇ ਵੇਚ ਕੇ ਤੇ ਮਲੇਸ਼ੀਆ ਗਿਆ ਸੀਗਾ ਤੇ ਉੱਥੇ ਦਗਾ ਹੋਇਆ ਮੇਰੇ ਨਾਲ। ਫਿਰ ਭੁੱਖਾ ਹੋ ਗਿਆ ਮੈਂ। 5 ਬੱਚੇ ਆ ਮਾਂ ਮਰੀ ਗਿਆ ਪਿਓ ਮਰੀ ਗਿਆ ਮੈਂ ਖੁਦ ਦੇਖਦਾ ਪਈ ਗਿਆ। ਕੀ ਚੱਕਰ ਕੀ ਹੋ ਗਿਆ ਉੱਥੇ? ਹਾਂਜੀ ਉੱਥੇ ਧੋਖਾ ਕੀਤਾ ਨਾਲ ਦਾ ਰਿਸ਼ਤੇਦਾਰ ਹੀ ਲੱਗਿਆ ਸੀਗਾ।
ਉੱਥੇ ਲਿਜਾ ਕੇ ਮੈਨੂੰ ਛੱਡ ਦਿੱਤਾ ਉਹਨੇ, ਕਾਊਂਟਰ ਕੋਈ ਨਹੀਂ ਸੀ ਮੇਰੇ ਕੋਲ। ਇਹ ਵੀ ਬੜੀ ਧੋਖੇਬਾਜ਼ੀ ਹੁੰਦੀ ਹੈ ਜੀ, ਧੋਖੇਬਾਜ਼ੀ ਉਧਰੋਂ ਇਸ ਤਰ੍ਹਾਂ ਪੰਜਾਬ ਦੇ ਨਾ ਖਾਸ ਕਰਕੇ ਏਜੰਟ ਕਰਦੇ ਨੇ। ਬਾਹਰ ਦੇ ਕੰਟਰੀਜ਼ ਦੇ ਵਿੱਚ ਲੈ ਕੇ ਜਾਂਦੇ ਨੇ ਬਹੁਤ ਜ਼ਿਆਦਾ ਉਹਨਾਂ ਨੂੰ। ਅਖੀਰੀ ਮੈਂ ਨਾ ਪਿੱਛੋਂ ਵੀ ਰੁੜ ਕੇ ਗਿਆ ਸੀ, ਉਹਨਾਂ ਨੇ ਹੋਰ ਮਜੀਦ ਕਿਸ ਤੋਂ ਟੱਲਾ ਮਾਰ ਦੇਣਾ ਤੇ ਫਿਰ ਮੇਰੀ ਭਲਾਈ ਵੇਖੋ ਕਿ ਮੈਂ ਪਿੱਛੇ ਆਇਆ ਤੇ ਮੁੜ ਕੇ ਆ ਗਿਆ ਮੋਟਰਸਾਈਕਲ ਚੱਕ ਲਈ ਆਪਣੀ ਫੇਰੀ ਕਰਦਾ, ਮੈਂ 5 ਬੱਚੇ ਉਹ ਪਾਲਦਾ, ਮੈਂ ਇਕੱਲਾ ਹੈਗਾ, ਮੈਂ ਭਰਾ ਹੀ ਨਹੀਂ ਹੈ। ਹਾਂਜੀ ਫੈਸਲੇ ਅਸੀਂ ਅੱਜ ਹੜੱਪਾ ਜਿਹੜੀ ਸਿੰਧੂ ਵੈਲੀ ਸੱਭਿਅਤਾ ਨਾ ਉਧਰ ਨੂੰ ਜਾ ਰਹੇ ਸੀਗੇ ਤੇ ਰਸਤੇ 'ਚ ਇੱਕ ਢਾਬਾ ਆਇਆ ਤੇ ਉਹ ਲੱਗਦਾ ਹੀ ਨਹੀਂ ਕਿ ਆਪਾਂ ਪਾਕਿਸਤਾਨ ਬੈਠੇ ਹਾਂ। ਜੋ ਸਰਹੰਦ ਨਹਿਰ ਦੇ ਨੇੜੇ ਆਪਾਂ ਕਿਤੇ ਖੜੇ ਹੋ ਜਾਈਏ। ਸੋ ਮੈਂ ਪਹਿਲਾਂ ਤਾਂ ਇੱਧਰ ਦਿਖਾਉਣਾ ਕਿ ਇਹ ਜੌੜੀਆਂ ਦਾ ਪੁਲ ਕਹਿੰਦੇ ਨੇ, ਦੋਨੋਂ ਨਹਿਰਾਂ ਜਿਹੜੀਆਂ ਹੈਗੀਆਂ ਇਹ ਆਪਣੇ ਖੇਤੀ ਲਈ ਪਾਣੀ ਜਿਹੜੀ ਸਿੰਚਾਈ ਹੈ ਉਹਦੇ ਲਈ ਵਰਤੀਆਂ ਜਾਂਦੀਆਂ। ਸੋ ਇੱਕ ਦਿਨ ਟ੍ਰੇਨ ਦੀ ਜਿਹੜੀ ਆ ਹੋਰ 5 ਮਿੰਟ ਤੱਕ ਆਉਣ ਵਾਲੀ ਹੈ ਤੇ ਇੱਧਰ ਪਿੱਛੇ ਜਿਹੜਾ ਇਹ ਢਾਬਾ, ਇਹ ਬੜਾ ਇੱਥੇ ਦਾ ਮਸ਼ਹੂਰ ਢਾਬਾ, ਲੋਕ ਇੱਥੇ ਰੁਕਦੇ ਨੇ। ਉਹੀ ਆਪਣੇ ਵਾਲਾ ਕੋਕਾ ਕੋਲਾ ਦੀ ਐਡ ਲੱਗੀ ਹੋਈ ਹੈ ਤੇ ਲੋਕ ਵੇਟ ਕਰ ਰਹੇ ਨੇ। ਤੇ ਉਹ ਪਿੱਛੇ ਇੱਕ ਕੁਲਹਾੜੀ ਹੈ, ਇਹਨੂੰ ਜ਼ੂਮ ਕਰਿਓ ਤੇ ਆ ਧੂਆਂ ਨਿਕਲ ਰਿਹਾ ਤੇ ਗੰਨਿਆਂ ਦਾ ਮੌਸਮ ਆਪਣੇ ਪੰਜਾਬ ਵਾਲਾ ਹੀ ਆ ਤੇ ਉੱਥੇ ਪੱਤ ਨਿਕਲ ਰਹੀ ਆ। ਮੇਰੇ ਖਿਆਲ ਆ ਵੀ ਜੇ ਆਪਾਂ ਕਿਤੇ ਉਧਰ ਨੂੰ ਲੰਘ ਕੇ ਜਾਂਦੇ ਹੋਏ ਤਾਂ ਸ਼ਾਇਦ ਗਰਮ ਗਰਮ ਗੁੜ ਖਾ ਕੇ ਜਾਈਏ। ਤੇ ਬੜਾ ਮਾਹੌਲ ਜਿਹੜਾ ਉਹ ਪੰਜਾਬ ਵਾਲਾ ਲੱਗਦਾ। ਧੁੰਦ ਵੀ ਪਈ ਆ, ਕੱਲ ਇੱਥੇ ਵੀ ਮੀਂਹ ਪਿਆ। ਕੱਲ ਮੈਂ ਸਵੇਰੇ ਅੰਮ੍ਰਿਤਸਰ ਸੀ, ਉੱਥੇ ਮੀਂਹ ਪੈ ਰਿਹਾ। ਜਦੋਂ ਮੈਂ ਲਾਹੌਰ ਪਹੁੰਚਿਆ ਤੇ ਅਜੇ ਜਿਹੜਾ ਮੀਂਹ ਥੋੜਾ ਥੋੜਾ ਚੱਲ ਰਿਹਾ ਸੀਗਾ ਤੇ ਬੜਾ ਮਾਹੌਲ ਆਪਣੇ, ਲੋਕ ਵੀ ਆਪਣੇ ਵਰਗੇ ਨੇ, ਦੇਖ ਕੇ ਤੁਹਾਨੂੰ ਮਿਲਣ ਆਉਂਦੇ ਆ ਤੇ ਬੜਾ ਵਧੀਆ। ਤੇ ਉਹ ਦੇਖੋ ਇੱਥੇ ਇੱਕ ਜਿਹੜੀ ਅਲੱਗ ਚੀਜ਼ ਇੰਨੀ ਕਾ, ਜਿਹੜਾ ਗੱਡਾ ਆ ਰਿਹਾ ਉਹ ਦੋਨੋਂ ਖੋਤੀਆਂ ਨਾਲ ਹੈਗਾ, ਜਿਹੜਾ ਆਪਣੇ ਆਮ ਨਹੀਂ ਦੇਖਦੇ। ਫੈਜ਼ਲ ਜੀ ਜ਼ੂਮ ਕੀਤਾ ਜਾ ਸਕਦਾ ਗੱਡਾ ਜਿਹਦੇ ਤੇ ਲੋਡੇ ਆ ਰਹੀਆਂ ਹੈ ਨਾ, ਇਹ ਦੋ ਖੋਤਿਆਂ ਨਾਲ ਜਿਹੜਾ ਹੈਗਾ ਗੱਡੇ ਨੂੰ ਲਿਆਂਦਾ ਯਾਰ। ਇਹ ਨਵੀਂ ਚੀਜ਼ ਹੈ ਜੀ ਰਜ਼ਾ ਸਾਹਿਬ, ਇਹ ਆਪਣੇ ਹੁਣ ਨਹੀਂ ਰਹੀ, ਪਿੱਛੇ ਪੁਰਾਣੇ ਜ਼ਮਾਨੇ 'ਚ ਹੁੰਦੀ ਹੋਏਗੀ। ਹਾਂ ਪਿੱਛੇ ਤਾਂ ਗੁੜ ਕੱਢਿਆ ਜਾ ਰਿਹਾ। ਹਾਂਜੀ ਗੱਡੇ ਗੁੱਡੇ ਹਨ ਜੇ ਚੜ੍ਹਦੇ ਪੰਜਾਬ ਦੇ ਅੰਦਰ ਪਿੰਡਾਂ ਦੇ ਵਿੱਚ। ਹਾਂਜੀ ਉੱਥੇ ਥੋੜੇ ਨੇ, ਕਦੇ ਕਿਤੇ ਦਿਖਦਾ, ਖਤਮ ਨੇ। ਅੱਛਾ ਮੁੱਕ ਗਿਆ। ਤੇ ਇਹ ਜਿਹੜਾ ਪਿੱਛੇ ਵੇਲਣਾ ਲੱਗਿਆ ਹੋਇਆ ਉੱਥੇ ਸਿਰਫ ਵੇਲਣੇ ਹੈ। ਅੱਜ ਕੱਲ ਉੱਥੇ ਵੀ ਗੁੜ ਦਾ ਮੌਸਮ ਹੈ ਜੀ। ਲਓ ਜੀ ਅਸੀਂ ਇੱਕ ਐਵੇਂ ਹੀ ਅਸੀਂ ਨਾ ਖਾਇਸ਼ ਜੀ ਆਈ ਸੀ ਕਿ ਅਸੀਂ ਇੱਥੇ ਬੈਠੇ ਆ ਤੇ ਪਿੱਛੇ ਗੱਡੀ ਅਗਰ ਕੋਈ ਲੰਘ ਜਾਵੇ ਤੇ ਕਿਆ ਹੀ ਲੱਗੇ। ਇੱਕ ਆ ਪਿਆਲੇ ਦੇਖੋ ਜੀ, ਚਾਹ ਵੀ ਮਤਲਬ ਨਾ ਇਹ ਅੱਗੇ ਆਪਣੇ ਸਾਡੇ ਛੰਨਿਆਂ 'ਚ ਬਜ਼ੁਰਗ ਦੁੱਧ ਚਾਹ ਪੀਂਦੇ ਹੁੰਦੇ ਸੀ ਤੇ ਕੁਆਂਟੀਟੀ ਆ ਰਹੀ ਹੈ। ਫੈਜ਼ਲ ਸਾਹਿਬ ਗੱਡੀ ਆ ਰਹੀ ਹੈ, ਤੁਹਾਡੀ ਇੱਛਾ ਜਿਹੜੀ ਉਹ ਪੂਰੀ ਹੋ ਗਈ। ਸੋ ਤੁਸੀਂ ਪੁੱਛ ਰਹੇ ਸੀ ਕਿ ਉੱਥੇ ਗੱਡੇ, ਹੁਣ ਗੱਡੇ ਥੋੜੇ ਰਹਿ ਗਏ, ਉਹ ਵੀ ਖੇਤਾਂ 'ਚੋਂ ਪੱਠੇ ਪੁੱਠੇ ਲਿਆਉਣ ਲਈ ਵਰਤੇ ਜਾਂਦੇ ਨੇ, ਆਵਾਜਾਈ ਲਈ ਨਹੀਂ, ਜਾਂ ਬਹੁਤੇ ਹੋਰ ਕੰਮਾਂ 'ਚ ਨਹੀਂ, ਬਹੁਤ ਘੱਟ ਦਿਖਦੇ ਆ। ਤੇ ਉਹ ਵੀ ਮੋਸਟਲੀ ਇੱਕ ਬਲਦ ਵਾਲੇ। ਤੇ ਟ੍ਰੇਨ ਵੀ ਆ ਰਹੀ ਹੈ, ਆ ਗਈ ਜੀ, ਆ ਗਈ ਟ੍ਰੇਨ ਆ ਗਈ ਜੀ। ਕਿਆ ਕਹਿਣੇ, ਸਾਨੂੰ ਵੀ ਵਿੱਚ ਲਿਆਣਾ ਹੀ ਬਈ। ਮਾਲ ਗੱਡੀ ਵਾਹ ਵਾਹ, ਕਿਆ ਮੰਜ਼ਰ ਹੈ ਡਾਕਟਰ ਸਾਹਿਬ। ਕਿਆ ਬਾਤ ਹੈ, ਹਾਂ ਮੂਵੀ ਦਾ ਸੀਨ ਹੈ। ਆਓ ਸਰ, ਕੀ ਬਾਤ ਹੈ ਜੀ, ਕੀ ਬਾਤ। ਬਹੁਤ ਵਧੀਆ ਮੰਜ਼ਰ ਬਣਿਆ ਤੇ ਚਾਹ ਤਾਂ ਵਾਕਈ ਬਹੁਤ ਸਵਾਦ ਹੈ। ਫੈਜ਼ਲ ਜੀ ਥੈਂਕ ਯੂ, ਤੁਸੀਂ ਰੋਕਿਆ ਇੱਥੇ। ਲੈ ਲੈਣਾ ਚਾਹ ਪੀ ਲੈਣਾ। ਜ਼ਬਰਦਸਤ ਜਨਾਬ, ਅੱਜ ਤਾਂ ਪੂਰੀ ਜਿਵੇਂ ਖਾਹਿਸ਼ ਕੀਤੀ ਸੀ ਪੂਰੀ ਹੋਈ ਤੇ ਨਾਲ ਸਾਰੇ ਮੰਜ਼ਰ ਵੀ ਵੇਖੇ ਅਸੀਂ ਕਿ ਕਿਵੇਂ ਗੱਡੀਆਂ ਦੇ ਲਾਈਨਾਂ ਤੇ ਖੜੇ ਹੋ ਕੇ ਗੱਡੀ ਕਿਵੇਂ ਲੰਘਦੀ ਹੈ ਤੇ ਕੀ ਮੰਜ਼ਰ ਹੁੰਦੇ ਨੇ, ਉਹ ਵੀ ਸਾਰਾ ਦੇਖਿਆ। ਤੇ ਨਾਲ ਚਾਹ ਵੀ ਲੱਭ ਗਈ ਤੇ ਚਾਹ ਵੀ ਗੁੜ ਵਾਲੀ ਬੜੀ ਸਵਾਦ ਹੈ ਜੀ, ਚਾਹ ਵੀ ਗੁੜ ਵਾਲੀ ਸਵਾਦ।